ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਸਰੋਤਿਓ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੁਸਾਂਝ ਤੁਹਾਡੇ ਵਾਸਤੇ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਅਸੀਂ ਤੁਹਾਡੇ ਨਾਲ ਬਿਲਕੁਲ ਤਾਜ਼ਾ ਘਟਨਾਕ੍ਰਮ ਤੇ ਚਰਚਾ ਕਰਦੇ ਹਾਂ ਤੇ ਦੂਸਰੇ ਸੈਗਮੈਂਟ ਦੇ ਵਿੱਚ ਸਾਹਿਤ, ਸੱਭਿਆਚਾਰ ਜਾਂ ਕਿਸੇ ਵੀ ਹੋਰ ਖੇਤਰ ਨਾਲ ਸੰਬੰਧਿਤ ਕੋਈ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ, ਉਹਨਾਂ ਦੀ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਆ। ਸੋ ਅੱਜ ਦੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਅਸੀਂ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਜਿੱਥੇ ਕਰੰਟ ਅਫੇਅਰਸ ਦੇ ਉੱਤੇ ਚਰਚਾ ਕਰਾਂਗੇ, ਭਾਰਤ ਦੀ ਰਾਜਨੀਤੀ ਬਾਰੇ ਗੱਲ ਕਰਾਂਗੇ ਤੇ ਦੂਸਰੇ ਸੈਗਮੈਂਟ ਦੇ ਵਿੱਚ ਭਾਰਤ ਦੀ ਜਿਹੜੀ ਮਿਊਜ਼ਿਕ ਇੰਡਸਟਰੀ ਉਹਦੇ ਵਿੱਚ ਇੱਕ ਨਵਾਂ ਟ੍ਰੈਂਡ ਜਿਹੜਾ ਆ ਰਿਹਾ, ਉਸ ਟ੍ਰੈਂਡ ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਨੌਜਵਾਨ ਗਾਇਕ ਤੁਹਾਨੂੰ ਮਿਲਾਵਾਂਗੇ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ, ਸਹਿਬੀ ਸਿੰਘ ਨੂੰ, ਜਿਹੜੇ ਬੰਗਲੌਰ ਰਹਿੰਦੇ ਨੇ, ਉਂਝ ਪਿੱਛੋਂ ਜੰਮੂ ਕਸ਼ਮੀਰ ਤੋਂ ਨੇ। ਸੋ ਚਲੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ। ਤਾਜ਼ਾ ਘਟਨਾਕ੍ਰਮ ਜਿਹੜਾ ਖਾਸ ਤੌਰ ਤੇ ਸਿਆਸੀ ਘਟਨਾਕ੍ਰਮ ਹੈ ਉਹਦੇ ਤੇ ਮੇਰੇ ਨਾਲ ਨੇ ਰੋਜ਼ ਤੁਹਾਡੇ ਨਾਲ ਖਬਰਾਂ ਸਾਂਝੇ ਕਰਨ ਵਾਲੇ ਕਮਲ ਦੋਸਾਂਝ ਹੋਰੀ ਸਾਡੀ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ। ਬਹੁਤ ਬਹੁਤ ਸ਼ੁਕਰੀਆ ਦੋਸਾਂਝ ਸਾਹਿਬ। ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਦੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਅੱਜ ਗੱਲ ਆਪਾਂ ਸ਼ੁਰੂ ਕਰਦੇ ਹਾਂ ਉਸ ਭਾਰਤ ਤੋਂ ਜਿਸ ਨੂੰ ਹਿੰਦੁਸਤਾਨ ਦੇ ਨਾਂ ਤੇ ਇੱਕ ਮੁਲਕ, ਇੱਕ ਭਾਸ਼ਾ, ਇੱਕ ਸੱਭਿਆਚਾਰ ਚ ਬਣਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਮੈਂ ਸਮਝਦੀ ਹਾਂ ਕਿ ਮੁਲਕ ਇਸ ਕਰਕੇ ਮੁਲਕ ਨਹੀਂ ਹੁੰਦਾ ਕਿ ਉਹਦਾ ਨਾਂ ਭਾਰਤ ਹੈ, ਹਿੰਦੁਸਤਾਨ ਹੈ, ਅਮਰੀਕਾ ਹੈ ਜਾਂ ਫਿਰ ਬਰਤਾਨੀਆ ਹੈ। ਮੁਲਕ ਦਾ ਮਤਲਬ ਆਵਾਮ ਹੁੰਦਾ ਹੈ। ਭਾਰਤ ਦੀ 1.25 ਅਰਬ ਦੀ ਆਬਾਦੀ ਭਾਰਤ ਨੂੰ ਭਾਰਤ ਬਣਾਉਂਦੀ ਹੈ, ਪਰ ਜਦੋਂ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਕੂਮਤ ਚ ਆਈ ਹੈ, ਉਹ ਲੱਗਦਾ ਕਿ ਭਾਰਤ ਦੀ ਅਸਲ ਰੂਹ ਮਾਰੀ ਜਾ ਰਹੀ ਹੈ। ਵੰਨ ਸੁਵੰਨਤਾ ਵਾਲੇ ਮੁਲਕ ਨੂੰ ਇੱਕ ਮੁਲਕ, ਇੱਕ ਰੀਤ ਤੇ ਹਿਸਾਬ ਨਾਲ ਚਲਾਉਣ ਦੀਆਂ ਕੋਸ਼ਿਸ਼ਾਂ ਮੁਲਕ ਨੂੰ ਤੋੜਨ ਵਾਲੀਆਂ ਨੇ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਬਿਲਕੁਲ ਠੀਕ ਕਮਲ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਮੁਲਕ ਅਸਲ ਦੇ ਵਿੱਚ ਇਸ ਕਰਕੇ ਮੁਲਕ ਨਹੀਂ ਹੁੰਦਾ ਕਿ ਉਹਦਾ ਨਾਂ ਅਮਰੀਕਾ ਆ ਜਾਂ ਉਹਦਾ ਨਾਂ ਬਰਤਾਨੀਆ ਜਾਂ ਉਹਦਾ ਨਾਂ ਇਟਲੀ ਹੈ ਜਾਂ ਕੋਈ ਵੀ ਮੁਲਕ ਆਪਣੇ ਨਾਂ ਕਰਕੇ ਮੁਲਕ ਨਹੀਂ ਹੁੰਦਾ। ਇਹ ਤੁਸੀਂ ਬਿਲਕੁਲ ਸਹੀ ਨਿਸ਼ਾਨਦੇਹੀ ਕੀਤੀ ਹੈ। ਮੁਲਕ ਆਪਣੇ ਲੋਕਾਂ ਕਰਕੇ ਹੁੰਦਾ, ਜਿਹਦਾ ਜ਼ਿਕਰ ਤੁਸੀਂ ਆਵਾਮ ਦੇ ਹਿਸਾਬ ਨਾਲ ਕੀਤਾ। ਆਵਾਮ ਹੀ ਮੁਲਕ ਨੂੰ ਮੁਲਕ ਬਣਾਉਂਦਾ। ਹੁਣ ਜਿਹੜੀ ਗੱਲ ਤੁਸੀਂ ਕਹੀ ਹੈ ਆਪਣੇ ਆਪ 'ਚ ਬੜੀ ਇੰਪੋਰਟੈਂਟ ਹੈ ਕਿ 1.25 ਅਰਬ ਦੀ ਆਬਾਦੀ ਭਾਰਤ ਨੂੰ ਭਾਰਤ ਬਣਾਉਂਦੀ ਹੈ। ਉਹ 1.25 ਅਰਬ ਦੀ ਆਬਾਦੀ ਦੇ ਵਿੱਚ 20% ਮੁਸਲਮਾਨ ਹੈ। ਏਦਾਂ ਹੀ ਜਿਹੜੀਆਂ ਵੱਖਰੀਆਂ ਹੋਰ ਘੱਟ ਗਿਣਤੀਆਂ ਜਿਹਦੇ ਵਿੱਚ ਈਸਾਈ ਵੀ ਹੈ, ਜਿਹਦੇ ਵਿੱਚ ਸਿੱਖ ਵੀ ਹੈ, ਉਹ ਘੱਟ ਗਿਣਤੀਆਂ ਵੀ ਜਿਹੜੀਆਂ ਇਸ ਮੁਲਕ ਨੂੰ ਮੁਲਕ ਬਣਾਉਂਦੀਆਂ। ਤੇ ਭਾਰਤ ਦੀ ਖੂਬਸੂਰਤੀ ਇਸੇ ਗੱਲ ਦੇ ਵਿੱਚ ਹੈ ਕਿ ਅਸੀਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਵੰਨ ਸੁਵੰਨਤਾ, ਜਿਹੜੀ ਵੇਰੀਏਸ਼ਨਸ ਜਿਹੜੀਆਂ ਹੈਗੀਆਂ ਸਾਡੀਆਂ ਕਲਚਰ ਦੀਆਂ, ਸਾਡੀਆਂ ਭਾਸ਼ਾਵਾਂ ਦੀਆਂ ਜਾਂ ਸਾਡੇ ਵੱਖ-ਵੱਖ ਇਲਾਕਿਆਂ ਦੀਆਂ ਜਿਹੜੀਆਂ ਹੋਰ ਰੀਤੀਆਂ ਰਿਵਾਜ਼ਾਂ ਜਿਹੜੀਆਂ ਹੈਗੀਆਂ, ਉਹ ਸਾਨੂੰ ਮੁਲਕ ਇੱਕ ਬਣਾਉਂਦੀਆਂ। ਸਾਡੀ ਜਿਹੜਾ ਆਮ ਤੌਰ ਦੇ ਉੱਤੇ ਜਿਹੜੀ ਧਾਰਨਾ ਵੀ ਅਨੇਕਤਾ ਚ ਏਕਤਾ, ਮਤਲਬ ਇੱਕ ਮੈਨੂੰ ਯਾਦ ਆਉਂਦਾ ਹੈ ਕਿ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ ਤਾਂ ਸਾਡੇ ਪਿੰਡ ਦੇ ਇੱਕ ਕਵੀ ਹੋਇਆ ਕਰਦੇ ਸੀ ਦਰਸ਼ਨ ਸਿੰਘ ਸ਼ੌਂਕੀ, ਉਹਨਾਂ ਨੇ ਕੋਈ ਏਦਾਂ ਦਾ ਗੀਤ ਲਿਖਿਆ ਸੀ ਵੀ ਅਸੀਂ ਵੱਖੋ ਵੱਖਰੇ ਫੁੱਲ ਹਾਂ ਭਾਰਤ ਮਾਂ ਫੁਲਵਾੜੀ ਦੇ। ਜਾਣੀ ਜਿਹੜੇ ਵੱਖੋ ਵੱਖਰੇ ਫੁੱਲ ਹੈ ਉਹ ਭਾਰਤ ਨੂੰ ਇੱਕ ਫੁਲਵਾੜੀ ਦੇ ਰੂਪ ਦੇ ਵਿੱਚ ਸਾਹਮਣੇ ਸਾਡੇ ਲੈ ਕੇ ਆਉਂਦੇ ਆ। ਪਰ ਇਹ ਵੱਖੋ ਵੱਖਰੇ ਫੁੱਲ ਜਿਹੜੇ ਹੈ ਭਾਰਤ ਦੀ ਇਸ ਵੇਲੇ ਦੀ ਹਕੂਮਤ ਨੂੰ ਰਾਸ ਨਹੀਂ ਆਉਂਦੇ। ਇਹ ਜਿਹੜੀ ਹਕੂਮਤ ਹੈ ਭਾਰਤ ਦੀ ਇਸ ਵੇਲੇ ਦੀ ਹਕੂਮਤ ਨਰਿੰਦਰ ਮੋਦੀ ਦੀ ਅਗਵਾਈ 'ਚ, ਭਾਰਤੀ ਜਨਤਾ ਪਾਰਟੀ ਦੀ ਅਗਵਾਈ 'ਚ NDA ਜਿਹੜੀ ਹਕੂਮਤ ਹੈ, ਇਹ ਜਿਹੜੀ ਮੁਲਕ ਤੇ ਰਾਜ ਕਰ ਰਹੀ ਹੈ, ਇਹਨੂੰ ਤੁਸੀਂ ਏਦਾਂ ਨਾ ਦੇਖੋ ਕਿ ਇਹ BJP ਹੈ ਜਾਂ NDA ਦੀਆਂ ਸਹਿਯੋਗੀ ਪਾਰਟੀਆਂ ਭਾਰਤ ਤੇ ਰਾਜ ਕਰ ਰਹੀਆਂ। ਅਸਲ ਦੇ ਵਿੱਚ ਰਾਜ ਭਾਰਤ ਤੇ RSS ਕਰ ਰਹੀ ਹੈ। ਇਸ ਵੇਲੇ ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜਾ ਹੈ ਉਹ ਭਾਰਤ ਤੇ ਰਾਜ ਕਰ ਰਿਹਾ ਹੈ। ਵੱਖੋ ਵੱਖਰੀਆਂ ਪਾਰਟੀਆਂ ਹੋ ਸਕਦੀਆਂ, ਭਾਰਤੀ ਜਨਤਾ ਪਾਰਟੀ ਹੋ ਸਕਦੀ ਹੈ, ਇਹ ਸਾਰੀਆਂ ਪਾਰਟੀਆਂ ਅਸਲ ਦੇ ਵਿੱਚ RSS ਦੀਆਂ ਐਕਸਟੈਂਸ਼ਨਸ ਨੇ ਜਾਂ RSS ਦਾ ਪੋਲੀਟੀਕਲ ਵਿੰਗ ਹੈ ਭਾਰਤੀ ਜਨਤਾ ਪਾਰਟੀ। RSS ਜਿਹੜੀ ਹੈ ਭਾਰਤ ਦੇ ਵਿੱਚ ਇੱਕ ਮੁਲਕ, ਇੱਕ ਧਰਮ, ਇੱਕ ਜ਼ਾਤ, ਇੱਕ ਪਹਿਰਾਵਾ, ਇੱਕ ਸੱਭਿਆਚਾਰ ਦੀ ਮੁਦਈ ਹੈ। ਇਹ RSS ਜਿਹੜੀ ਪਿੱਛੇ ਬੈਠ ਕੇ ਜਾਣੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਚਲਾ ਰਹੀ ਹੈ। ਮੈਨੂੰ ਯਾਦ ਆਉਂਦਾ ਕਿ ਆਪਾਂ ਬੜੀ ਵਾਰੀ ਗੱਲ ਕੀਤੀ ਹੈ ਵੀ ਜਦੋਂ UP ਦੀ ਗਵਰਨਮੈਂਟ ਸੀ ਤਾਂ ਉਦੋਂ ਇਹ ਇਲਜ਼ਾਮ ਲੱਗਦਾ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਹੈ ਉਹ ਖੜਾਵਾਂ ਉੱਥੇ ਰਾਜ ਕਰ ਰਹੀਆਂ, ਯਾਨੀ ਸੋਨੀਆ ਗਾਂਧੀ ਦੀਆਂ ਖੜਾਵਾਂ ਡਾਕਟਰ ਮਨਮੋਹਨ ਸਿੰਘ ਦੇ ਰੂਪ ਦੇ ਵਿੱਚ ਰਾਜ ਕਰ ਰਹੀਆਂ ਸੀ। ਯਾਨੀ ਡਾਕਟਰ ਮਨਮੋਹਨ ਸਿੰਘ ਬਾਰੇ ਇਹ ਕਿਹਾ ਜਾਂਦਾ ਸੀ ਵੀ ਉਹ ਚਾਬੀ ਜਿੱਥੇ ਖਿਡਾਉਣੇ ਆ, ਜੋ ਸੋਨੀਆ ਗਾਂਧੀ ਕਹਿਣਗੇ, ਰਾਹੁਲ ਗਾਂਧੀ ਕਹਿਣਗੇ, ਉਹ ਕੰਮ ਕਰਨਗੇ। ਤੇ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਡਾਕਟਰ ਮਨਮੋਹਨ ਸਿੰਘ ਤੇ ਇਹ ਇਲਜ਼ਾਮ ਲਾਉਂਦੀ ਸੀ, ਅੱਜ ਉਹੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ
ਉਹ ਸੋਨੀਆ ਗਾਂਧੀ ਤੋਂ ਵੀ ਅੱਗੇ ਜਾ ਕੇ RSS ਦੀ ਚਾਬੀ ਦੇ ਹਿਸਾਬ ਦੇ ਨਾਲ ਕੰਮ ਕਰ ਰਹੀ ਹੈ। ਇੱਥੇ ਖਤਰੇ ਦੋ ਆ, ਇੱਕ ਤਾਂ RSS ਦਾ ਖਤਰਾ ਜਿਹੜਾ ਇੱਕ ਜ਼ਾਤ, ਇੱਕ ਧਰਮ, ਇੱਕ ਪਹਿਰਾਵਾ, ਇੱਕ ਸੱਭਿਆਚਾਰ, ਇੱਕ ਭਾਸ਼ਾ ਦੇ ਨਾਂ ਦੇ ਉੱਤੇ ਇਸ ਮੁਲਕ ਨੂੰ ਤੋੜਨਾ ਚਾਹੁੰਦੇ ਆ, ਕਿਉਂਕਿ ਜਿਹੜੀ ਵੰਨ-ਸੁਵੰਨਤਾ ਹੈ, ਵੇਰੀਏਸ਼ਨ ਹੈ, ਸਾਡੀਆਂ ਜ਼ਾਤਾਂ, ਸਾਡੇ ਧਰਮ, ਸਾਡੀਆਂ ਭਾਸ਼ਾਵਾਂ, ਉਹਨੂੰ ਤੋੜ ਕੇ ਇੱਕ ਇੰਪੋਜ਼ ਚੀਜ਼ ਕਰਨੀ ਹੈ ਕਿ ਹਿੰਦੀ ਜਿਹੜੀ ਹੈ ਸਾਡੀ ਦੀ ਭਾਸ਼ਾ ਹੋਵੇ। ਹਿੰਦੀ, ਹਿੰਦੋ, ਹਿੰਦੁਸਤਾਨ, ਇਹ ਜਿਹੜਾ ਇੱਕ ਕਿਸਮ ਦਾ ਸੰਕਲਪ ਹੈ ਜਿਹੜਾ RSS ਦਾ, ਉਹਨੂੰ ਉਹ BJP ਦੀ ਰਾਹੀਂ ਲਾਗੂ ਕਰਨਾ ਚਾਹੁੰਦੇ ਆ। ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ, ਮੈਨੂੰ ਯਾਦ ਆਉਂਦਾ ਕਿ ਜਿਹੜੇ ਇਹ BJP ਵਾਲੇ ਇਲਜ਼ਾਮ ਲਾਉਂਦੇ ਸੀ ਕਾਂਗਰਸ ਪਾਰਟੀ ਤੇ ਜਾਂ UPA ਤੇ ਕਿ ਲੋ ਜੀ ਇਹ ਖੜਾਵਾਂ ਰਾਜ ਕਰ ਰਹੀਆਂ, ਅੱਜ ਉਹੀ BJP ਦੇ ਪਿੱਛੇ RSS ਹੈ, ਜਿਹੜੀ ਚਾਬੀ ਦਿੱਤਾ ਖਿਡੌਣਾ ਜਿਹੜਾ RSS ਦਾ BJP ਹੈ। ਦੂਜਾ ਖਤਰਾ ਜਿਹੜਾ ਕਾਰਪੋਰੇਟਸ ਦਾ ਹੈ, ਕਾਰਪੋਰੇਟਸ ਵੀ ਜਿਹੜੇ ਆ ਬਹੁਕੌਮੀ ਕੰਪਨੀਆਂ, ਹੋਰ ਇਹ ਸਾਰੀਆਂ ਕੰਪਨੀਆਂ ਵੀ ਜਿਹੜੀਆਂ ਆ ਉਹ BJP ਦੀ ਗਵਰਨਮੈਂਟ ਨੂੰ ਚਲਾ ਰਹੀਆਂ, ਜਾਨੀ RSS ਦੇ ਨਾਲ ਬਹੁਕੌਮੀ ਕੰਪਨੀਆਂ ਦਾ ਜਾਂ ਕਾਰਪੋਰੇਟਸ ਦਾ ਜਿਹੜਾ ਇੱਕ ਰਲੇਵਾਂ ਉਹ ਭਾਰਤ ਨੂੰ ਇੱਕ ਨਵੇਂ ਫਾਸ਼ੀਵਾਦ ਵੱਲ ਲੈ ਕੇ ਜਾ ਰਿਹਾ ਹੈ, ਜਿਹਦੇ ਕਰਕੇ ਸਥਿਤੀ ਬਣੀ ਹੋਈ ਹੈ। ਮੁਲਕ ਟੁੱਟਣ ਦੇ ਕਿਨਾਰੇ ਇਸ ਵੇਲੇ। ਮੁਲਕ ਦੇ ਵੱਖ-ਵੱਖ ਹਿੱਸਿਆਂ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਕਿਸਮ ਦੇ ਸੰਕਟ ਤੁਹਾਨੂੰ ਦਿਖਾਈ ਦੇਣਗੇ। ਮੈਨੂੰ ਤਾਂ ਇਹ ਲੱਗਦਾ ਹੈ ਕਿ ਆਉਣ ਵਾਲੇ 15 ਸਾਲਾਂ ਬਾਅਦ ਤੁਸੀਂ ਭਾਰਤ ਨੂੰ ਇੱਕ ਅਰਾਜਕ ਮੁਲਕ ਦੇ ਤੌਰ ਤੇ ਦੇਖੋਗੇ। ਬਹੁਤ ਹੀ ਅਜੀਬ ਕਿਸਮ ਦਾ ਮਾਹੌਲ ਆਪਾਂ ਦੇਖਾਂਗੇ। ਭਾਰਤ ਦੀ ਜਵਾਨੀ, ਭਾਰਤ ਦੇ ਲੋਕ ਅਜੀਬ ਕਿਸਮ ਦੇ ਮਾਹੌਲ 'ਚ ਹੋਣਗੇ ਤੇ ਭਾਰਤ ਅਰਾਜਕਤਾ ਦਾ ਮਾਹੌਲ ਜਿਹੜਾ ਆ ਉਹ ਹੰਢਾਏਗਾ। ਇਸ ਸਥਿਤੀ ਦੇ ਵਿੱਚ ਇਹ ਮੈਨੂੰ ਦਿਖਾਈ ਦੇ ਰਿਹਾ। ਤੁਸੀਂ ਠੀਕ ਫਰਮਾਇਆ ਦੁਸਾਨ ਸਾਹਿਬ। ਇਹ ਭਾਰਤੀ ਰਾਜਨੀਤੀ ਦਾ ਅੱਤ ਦਾ ਨਿਗਾਰੀ ਹੈ ਕਿ ਬਿਹਾਰ 'ਚ ਨਿਤੀਸ਼ ਕੁਮਾਰ 12 ਘੰਟਿਆਂ 'ਚ ਭ੍ਰਿਸ਼ਟਾਚਾਰ ਦੇ ਵਿਰੁੱਧ ਚੈਂਪੀਅਨ ਬਣਦਾ ਹੋਇਆ ਅਸਤੀਫਾ ਦੇ ਕੇ ਮੁੜ ਉੱਥੋਂ ਦਾ ਹੀ ਮੁੱਖ ਮੰਤਰੀ ਬਣ ਗਿਆ। ਆਪੋਜੀਸ਼ਨ ਦਿਖਾਈ ਨਹੀਂ ਦੇ ਰਹੀ। ਇਸ ਨਿਗਾਰ ਦੀ ਸਥਿਤੀ 'ਚ ਭਾਰਤੀ ਜਮਹੂਰੀਅਤ ਦਾ ਭਵਿੱਖ ਹੈ ਕੀ? ਕਮਲ ਜੀ, ਬਿਹਾਰ ਅਸਲ ਦੇ ਵਿੱਚ ਬਿਲਕੁਲ ਤਾਜ਼ਾ ਘਟਨਾਕ੍ਰਮ ਹੈ ਤੇ ਭਾਰਤੀ ਰਾਜਨੀਤੀ ਦਾ ਸਿਰੇ ਦੇ ਨਿਗਾਰ ਦਾ ਇੱਕ ਪ੍ਰਮਾਣ ਸਾਡੇ ਸਾਹਮਣੇ ਹੈ। ਦੇਖੋ, ਨਿਤੀਸ਼ ਕੁਮਾਰ ਤੋਂ ਮੈਨੂੰ ਪਹਿਲਾਂ ਵੀ ਕੋਈ ਬਹੁਤੀ ਉਮੀਦ ਨਹੀਂ ਸੀ। 17 ਸਾਲ ਜਿਹੜਾ ਬੰਦਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ 'ਚ NDA ਦਾ ਹਿੱਸਾ ਰਿਹਾ ਹੋਵੇ, ਉਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਆਪਣੇ 15 ਸਾਲ ਪੁਰਾਣੇ ਦੁਸ਼ਮਣ ਦੇ ਨਾਲ ਸਾਂਝ ਪਾਉਂਦਾ, ਲਾਲੂ ਪ੍ਰਸਾਦ ਯਾਦਵ ਦੇ ਨਾਲ, ਤੇ ਉਹ ਸਾਂਝ ਦੇ ਸਦਕਾ ਬਿਹਾਰ ਦੇ ਲੋਕ ਇੱਕ ਫਤਵਾ ਦਿੰਦੇ ਆ। ਉਹ ਫਤਵਾ ਦਿੰਦੇ ਆ ਬਿਹਾਰ ਦੇ ਲੋਕ ਭਾਰਤੀ ਜਨਤਾ ਪਾਰਟੀ ਜਾਂ NDA ਦੇ ਖਿਲਾਫ ਲਾਲੂ ਪ੍ਰਸਾਦ ਯਾਦਵ ਤੇ ਨਿਤੀਸ਼ ਕੁਮਾਰ ਦੇ ਹੱਕ ਦੇ ਵਿੱਚ, ਤੇ ਉਹ ਫਤਵਾ ਲੋਕਾਂ ਨੇ ਦਿੱਤਾ ਲਾਲੂ ਪ੍ਰਸਾਦ ਯਾਦਵ ਤੇ ਨਿਤੀਸ਼ ਕੁਮਾਰ ਦੇ ਹੱਕ ਦੇ ਵਿੱਚ ਤੇ RSS ਦੀ ਅਗਵਾਈ ਚੱਲਣ ਵਾਲੀ BJP ਦੇ ਖਿਲਾਫ। ਉਸ ਫਤਵੇ ਤੋਂ 20 ਮਹੀਨੇ ਬਾਅਦ ਜੇ ਨਿਤੀਸ਼ ਕੁਮਾਰ ਹੋਰੀ ਅਸਤੀਫਾ ਦਿੰਦੇ ਆ ਇਹ ਕਹਿ ਕੇ ਵੀ ਜਿਹੜਾ ਤੇਜਸਵੀ ਯਾਦਵ ਹੈ, ਜਿਹੜਾ ਉਪ ਮੁੱਖ ਮੰਤਰੀ ਹੈ ਲਾਲੂ ਪ੍ਰਸਾਦ ਦਾ ਬੇਟਾ, ਉਹਦੇ ਤੇ ਕਰਪਸ਼ਨ ਦੇ ਕੇਸ ਹੈ, ਤੇ ਮੁੜ ਕੇ ਅਸਤੀਫਾ ਦੇ ਕੇ ਇਸ ਨਾਂ ਤੇ ਵੀ ਲੋ ਜੀ ਅਸੀਂ ਕਰਪਸ਼ਨ ਦੇ ਖਿਲਾਫ ਇੱਕ ਲੜਾਈ ਲੜਨੀ ਆ, ਸਾਨੂੰ ਇਹ ਬੰਦੇ ਮਨਜ਼ੂਰ ਨਹੀਂ, ਤਾਂ ਅਸਤੀਫਾ ਦੇਣ ਤੋਂ 12 ਘੰਟਿਆਂ ਬਾਅਦ ਹੀ ਜਿਹਦੇ ਨਾਲ ਸਰਕਾਰ ਬਣਾਉਂਦੇ ਆ BJP ਦੇ ਨਾਲ ਰਲ ਕੇ NDA ਦੇ ਨਾਲ ਫੇਰ ਤੋਂ, ਜਿਹਦੇ ਬਾਰੇ ਨਿਤੀਸ਼ ਕੁਮਾਰ ਨੇ ਬਾਰ-ਬਾਰ ਕਿਹਾ ਕਿ ਮੇਰੀ ਜਾਨ ਚਲੀ ਜਾਏਗੀ, ਕਦੇ ਵੀ ਜ਼ਿੰਦਗੀ 'ਚ RSS ਦੇ ਨਾਲ ਮੈਂ ਸਾਂਝ ਨਹੀਂ ਪਾਉਂਗਾ, ਉਹਨਾਂ ਨਾਲ ਹੀ ਉਹ ਸਾਂਝ ਪਾਉਂਦੇ ਆ 12 ਘੰਟਿਆਂ ਬਾਅਦ ਹੀ। ਤੇ ਜਿਹਨੂੰ ਉਪ ਮੁੱਖ ਮੰਤਰੀ ਬਣਾਉਂਦੇ ਆ ਤੇਜਸਵੀ ਯਾਦਵ ਦੀ ਥਾਂ ਤੇ ਸੁਸ਼ੀਲ ਕੁਮਾਰ ਮੋਦੀ, ਜਿਹੜਾ ਬਿਹਾਰ ਦੀ BJP ਦਾ ਲੀਡਰ ਹੈ, ਜਿਹੜਾ ਪਹਿਲਾਂ ਵੀ ਉਪ ਮੁੱਖ ਮੰਤਰੀ ਰਿਹਾ ਨਿਤੀਸ਼ ਕੁਮਾਰ ਦੇ ਨਾਲ, ਉਹ ਜਿਹੜਾ ਮੁੱਖ ਮੰਤਰੀ ਬਣਦਾ ਉਹਦੇ ਤੇ ਤੇਜਸਵੀ ਯਾਦਵ ਨਾਲੋਂ ਵੀ 3 ਕੇਸ ਜ਼ਿਆਦਾ ਹੈ। ਜਿਹੜਾ ਤੇਜਸਵੀ ਯਾਦਵ ਤੇ ਕੇਸ ਹੈ, ਸੇਮ ਧਾਰਾ ਦੇ ਵਿੱਚ ਸੁਸ਼ੀਲ ਕੁਮਾਰ ਮੋਦੀ ਦੇ ਉੱਪਰ ਵੀ ਕੇਸ ਹੈ, ਉਹਨੂੰ ਮੁੱਖ ਮੰਤਰੀ ਬਣਾਉਂਦੇ ਆ। ਕਰਪਸ਼ਨ ਦੇ ਖਿਲਾਫ ਲੜਨਾ, ਜਿਹੜੇ ਕਰਪਟ ਹੈ ਉਹਨਾਂ ਨੂੰ ਫੇਰ ਤੋਂ ਮੁੱਖ ਮੰਤਰੀ ਬਣਾਉਣਾ। ਇਹ ਕਿਹੜੀ ਰਾਜਨੀਤੀ ਹੋਈ ਨਿਤੀਸ਼ ਕੁਮਾਰ ਦੀ? ਮੈਨੂੰ ਯਾਦ ਆਉਂਦਾ ਹੈ ਕਿ ਇਸ ਢੰਗ 'ਚ ਆਉਂਦਾ ਕਿ ਕਵਿਤਾ ਮੈਨੂੰ ਬੁੱਢੀ ਜਾਦੂਗਰਨੀ ਇੰਦਰਾ ਗਾਂਧੀ ਬਾਰੇ ਲਿਖੀ ਗਈ ਸੀ। ਮੈਨੂੰ ਹੁਣ ਜ਼ਿਹਨ 'ਚ ਨਹੀਂ ਆ ਰਿਹਾ ਵੀ ਉਹ ਅਵਤਾਰ ਪਾਸ਼ ਦੀ ਸੀ ਜਾਂ ਡਾਕਟਰ ਹਰਭਜਨ ਸਿੰਘ ਦੀ। ਉਹਦੇ 'ਚ ਕਵੀ ਇਹ ਕਹਿੰਦਾ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਆਪਣੇ ਸਿਆਸੀ ਵਿਰੋਧੀਆਂ ਦੀ ਪਿੱਠ ਤੇ ਹੱਥ ਫੇਰਦੇ ਆ। ਬੁੱਢੀ ਜਾਦੂਗਰਨੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਕਿਹਾ ਗਿਆ, ਆਪਣੀ ਵਿਰੋਧੀਆਂ ਦੇ ਪਿੱਠ ਤੇ ਹੱਥ ਫੇਰਦੇ ਆ ਤੇ ਰੀੜ੍ਹ ਦੀ ਹੱਡੀ ਗਾਇਬ ਹੋ ਜਾਂਦੀ ਹੈ। ਅੱਜ ਦੀ ਤਰੀਕ ਦੇ ਵਿੱਚ ਇੰਦਰਾ ਗਾਂਧੀ ਦਾ ਸਥਾਨ ਨਰਿੰਦਰ ਮੋਦੀ ਨੇ ਲੈ ਲਿਆ। ਨਰਿੰਦਰ ਮੋਦੀ ਅੱਜ ਆਪਣੇ ਕਿਸੇ ਵਿਰੋਧੀ ਦੀ ਪਿੱਠ ਤੇ ਹੱਥ ਫੇਰਦੇ ਆ, ਜਾਂ ਜਿਹੜੇ ਕੱਲ ਤੱਕ ਉਹਨਾਂ ਦੇ ਸਾਥੀ ਰਹੇ ਸੀ ਮੁੜ ਕੇ ਵਿਰੋਧੀ ਹੋ ਗਏ, ਉਹਨਾਂ ਨੂੰ ਆਪਣੇ ਲਾਉਣ ਲਈ ਉਹਨਾਂ ਦੀ ਪਿੱਠ ਤੇ ਹੱਥ ਫੇਰਦੇ ਆ, ਜਿੱਦਾਂ ਨਿਤੀਸ਼ ਕੁਮਾਰ ਦੀ ਪਿੱਠ ਤੇ ਹੱਥ ਫੇਰਿਆ। ਨਿਤੀਸ਼ ਕੁਮਾਰ ਦੀ ਰੀੜ੍ਹ ਦੀ ਹੱਡੀ ਨਰਿੰਦਰ ਮੋਦੀ ਨੇ ਗਾਇਬ ਕਰ ਦਿੱਤੀ ਹੈ। ਅੱਜ ਸਥਿਤੀ ਇਹ ਹੈ, ਭਾਰਤੀ ਰਾਜਨੀਤੀ ਦਾ ਇਸ ਸਿਰੇ ਦਾ ਨਿਗਾਰ ਹੈ। ਜਿਹੜਾ ਤੁਹਾਡਾ ਸਵਾਲ ਹੈ ਵੀ ਭਾਰਤੀ ਜਮਹੂਰੀਅਤ ਦਾ ਭਵਿੱਖ ਕੀ ਹੈ, ਤਾਂ ਮੈਂ ਕਹਿਣਾ ਚਾਹੁੰਦਾ ਕਿ ਭਾਰਤ ਦੇ ਵਿੱਚ ਓਪੋਜੀਸ਼ਨ ਹੁਣ ਦਿਖਾਈ ਨਹੀਂ ਦੇ ਰਹੀ, ਤੇ ਓਪੋਜੀਸ਼ਨ ਜੇ ਦਿਖਾਈ ਨਹੀਂ ਦੇ ਰਹੀ ਤੇ ਓਪੋਜੀਸ਼ਨ ਬਣਨੀ ਕਿੱਦਾਂ?
ਓਪੋਜੀਸ਼ਨ ਬਣਨੀ ਆ ਨਵੀਆਂ ਧਿਰਾਂ ਦੇ ਨਾਲ। ਜਿਹੜੀ ਰਵਾਇਤੀ ਓਪੋਜੀਸ਼ਨ ਆ, ਕਾਂਗਰਸ ਪਾਰਟੀ ਜਾਂ ਖੇਤਰੀ ਪਾਰਟੀਆਂ, ਉਹਨਾਂ ਤੋਂ ਬਹੁਤੀ ਹੁਣ ਉਮੀਦ ਨਹੀਂ ਹੈ। ਹਾਂ, ਇਹ ਆ ਵੀ ਵੋਟਾਂ ਦੇ ਐਂਗਲ ਤੋਂ ਜਾਂ ਕਹ ਲਓ ਵੀ ਵੋਟ ਪੋਲਿਟਿਕਸ ਦੇ ਵਿੱਚ ਕੱਲ ਨੂੰ ਖੇਤਰੀ ਪਾਰਟੀਆਂ ਰਲ ਕੇ, ਕੁਝ ਹੋਰ ਰਵਾਇਤੀ ਪਾਰਟੀਆਂ ਰਲ ਕੇ ਇੱਕ ਸਾਂਝਾ ਜਿਹਾ ਮਹਾਜ ਬਣਾ ਲੈਣ ਤੇ ਬੀਜੇਪੀ ਦਾ ਮੁਕਾਬਲਾ ਕਰਨ ਦਾ ਦਾਅਵਾ ਕਰਨ, ਪਰ 2019 ਚ ਉਹਨਾਂ ਤੋਂ ਨਰਿੰਦਰ ਮੋਦੀ ਦਾ ਮੁਕਾਬਲਾ ਫੇਰ ਵੀ ਨਹੀਂ ਹੋਣਾ। ਸੋ ਮੈਨੂੰ ਲੱਗਦਾ ਕਿ ਆਉਣ ਵਾਲੇ 10-15 ਸਾਲ, ਜਿੱਦਾਂ ਮੈਂ ਪਹਿਲੇ ਸਵਾਲ ਦੇ ਜਵਾਬ ਚ ਕਿਹਾ, ਉਹ ਭਾਰਤੀ ਲੋਕਾਂ ਲਈ ਬੜੇ ਸੰਕਟ ਦੇ ਸਾਲ ਹੈ। ਇਹਨਾਂ ਸੰਕਟਾਂ ਦੇ ਵਿੱਚੋਂ ਹੀ ਇੱਕ ਨਵੀਂ ਧਿਰ ਜਿਹੜੀ ਹੈ ਭਾਰਤ ਦੇ ਆਵਾਮ ਦੀ, ਭਾਰਤ ਦੇ ਲੋਕਾਂ ਦੀ ਉੱਠਣ ਵਾਲੀ ਹੈ। ਮੈਨੂੰ ਇਸ ਗੱਲ ਦੀ ਉਮੀਦ ਹੈ। ਦੁਸਾਂਝ ਸਾਹਿਬ, ਇਹਦੇ ਨਾਲ ਹੀ ਜੁੜਦਾ ਸਵਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਬਾਰੇ ਪੁੱਛਣਾ ਚਾਹੁੰਦੀ ਹਾਂ। GNU ਦੇ VC ਕਹਿ ਰਹੇ ਨੇ ਕਿ ਯੂਨੀਵਰਸਿਟੀ ਵਿੱਚ ਇੱਕ ਟੈਂਕ ਪ੍ਰਦਰਸ਼ਿਤ ਕੀਤਾ ਜਾਏ ਤਾਂ ਜੋ ਵਿਦਿਆਰਥੀ ਉਹਦੇ ਤੋਂ ਪ੍ਰੇਰਨਾ ਲੈ ਸਕਣ ਕਿ ਕਿਵੇਂ ਮੁਲਕ ਦੀ ਰਾਖੀ ਕਰਨੀ ਹੈ। ਕੀ ਹੁਣ ਹਰ ਯੂਨੀਵਰਸਿਟੀ ਕਾਲਜ 'ਚ ਟੈਂਕ ਤੇ ਮਿਜ਼ਾਈਲਾਂ ਦਿਖਾਈ ਦੇਣਗੀਆਂ? ਕਮਲ ਜੀ, ਅਸਲ 'ਚ ਤੁਹਾਡਾ ਇਹ ਸਵਾਲ ਜਿਹੜਾ ਆਪਣਾ ਪਹਿਲਾ ਸਵਾਲ ਸੀ ਨਾ, ਜਦੋਂ ਤੁਸੀਂ RSS ਦੇ ਹਵਾਲੇ ਨਾਲ ਗੱਲ ਕਰ ਰਹੇ ਸੀ, ਤੇ ਅਸਲ 'ਚ ਇਹ ਉਹਦੇ ਨੇੜੇ ਤੇੜੇ ਗੱਲ ਹੈ ਸਾਰੀ। RSS ਦਾ ਜਿਹੜਾ ਏਜੰਡਾ ਆ ਉਹ ਸਾਰੇ ਦੇਸ਼ 'ਚ ਜਿੱਦਾਂ ਇੰਪੋਜ਼ ਕੀਤਾ ਜਾ ਰਿਹਾ, ਤੇ RSS ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਵੀ ਲੋਕ ਬੋਲਦੇ ਆ ਉਹਨਾਂ ਨੂੰ ਚੁੱਪ ਕਿਵੇਂ ਕਰਾਉਣਾ ਹੈ। ਤੇ ਬੋਲਣ ਵਾਲੇ ਲੋਕਾਂ ਦੇ ਵਿੱਚ ਜਿਹੜੇ ਅਦਾਰੇ ਆ, ਜਿਹੜੇ ਕੁਝ ਲੋਕ ਸਾਡੇ ਵਰਗੇ ਜਾਂ ਸਾਡੇ ਸੁਣਨ ਵਾਲੇ ਜਿਹੜੇ ਲੋਕ ਆ ਉਹ ਬੋਲਦੇ ਨੇ, ਉਹਨਾਂ ਬਾਰੇ ਕੁਝ ਲੋਕ ਨੇ, ਪਰ ਕੁਝ ਅਦਾਰੇ ਬੋਲਦੇ ਆ। ਉਹਨਾਂ ਅਦਾਰਿਆਂ 'ਚ ਸਭ ਤੋਂ ਵੱਡਾ ਨਾਂ ਜਿਹੜਾ ਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਆਉਂਦਾ, GNU ਜਿਹਨੂੰ ਆਪਾਂ ਕਹਿੰਦੇ ਆ। JNU ਦੀ ਜ਼ੁਬਾਨ ਬੰਦ ਕਰਨੀ RSS ਦਾ ਸਭ ਤੋਂ ਪ੍ਰਮੁੱਖ ਏਜੰਡਾ ਹੈ। ਪਿਛਲੇ 2 ਸਾਲ ਤੋਂ 2.5 ਸਾਲ ਤੋਂ ਜਦੋਂ ਤੋਂ ਨਵੀਂ ਸਰਕਾਰ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਜਾਂ ਬਣਾਏ ਗਏ, ਉਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ JNU ਯਾਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਭ ਤੋਂ ਵੱਡਾ ਖਤਰਾ ਸਾਡੇ ਵਾਸਤੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਵੀ ਗਤੀਵਿਧੀਆਂ ਹੁੰਦੀਆਂ ਜਾਂ ਸਰਗਰਮੀਆਂ ਹੁੰਦੀਆਂ, ਉਹ ਸਾਡੀ ਹੁਕੂਮਤ ਨੂੰ ਲੱਗਦਾ ਹੈ ਕਿ ਇਹ ਸਾਡੇ ਖਿਲਾਫ ਹੈ, ਇਹਨਾਂ ਨੂੰ ਦਬਾਇਆ ਜਾਣਾ ਚਾਹੀਦਾ। ਉਹਦੇ ਲਈ ਹੁਣ ਨਵੇਂ VC ਉਹਨੇ ਅਪਾਇੰਟ ਕਰ ਦਿੱਤੇ ਆ। ਜਿੱਦਾਂ ਅਸੀਂ ਪਹਿਲੇ ਸਵਾਲ ਦੇ ਜਵਾਬ 'ਚ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ RSS ਦਾ ਏਜੰਡਾ ਹੈ ਵੀ ਜਿੰਨੇ ਵੀ ਵਿਦਿਅਕ ਅਦਾਰੇ ਆ, ਜਿੰਨੀਆਂ ਵੀ ਅਕੈਡਮੀਜ਼ ਹੈਗੀਆਂ, ਜਿੰਨੇ ਵੀ ਹੋਰ ਏਦਾਂ ਦੇ ਅਦਾਰੇ ਆ ਜਿੱਥੇ ਵੀ ਕੋਈ ਇਸ ਤਰ੍ਹਾਂ ਦੇ ਲੋਕ ਬੈਠੇ ਜਿਹੜੇ ਲੋਕਾਂ ਦੇ ਪੱਖ ਬਾਰੇ ਗੱਲ ਸੋਚਦੇ ਆ, ਸਮਾਜ ਪੱਖੀ ਗੱਲ ਕਰਦੇ ਆ, ਉਹਨਾਂ ਨੂੰ ਬਾਹਰ ਕੱਢਣਾ, ਉਹਨਾਂ ਨੂੰ ਬੇਦਖਲ ਕਰਨਾ, ਉੱਥੇ ਆਪਣੇ ਏਜੰਟ ਬਿਠਾਉਣੇ ਆ, ਆਪਣੇ ਚੌਧਰੀ ਬਿਠਾਉਣੇ ਆ RSS ਨੇ। ਸੋ ਏਦਾਂ ਹੀ JNU ਦੇ ਵਿੱਚ ਜਿਹੜੇ ਨਵੇਂ VC ਲਾਏ ਗਏ ਨੇ, ਉਹਨਾਂ ਨੂੰ ਲੱਗਦਾ ਹੈ ਕਿ RSS ਦਾ ਏਜੰਡਾ ਤਾਂ ਫਿੱਟ ਹੁੰਦਾ ਜਾਂ ਸੈੱਟ ਹੁੰਦਾ ਜੇ ਇਹ ਗੱਲ ਕੀਤੀ ਜਾਏ ਕਿ JNU ਦੇ ਵਿੱਚ ਜਿਹੜੇ ਵਿਦਿਆਰਥੀ ਅੰਦੋਲਨ ਹੁੰਦੇ ਆ ਉਹਨਾਂ ਨੂੰ ਕੁਚਲਣ ਵਾਸਤੇ ਟੈਂਕ ਲਾਇਆ ਜਾਏ, ਜਿਹੜੀ ਟੈਂਕ ਨੂੰ ਪ੍ਰਦਰਸ਼ਿਤ ਕੀਤਾ ਜਾਏ। ਇਹਦੇ ਬਹਾਨੇ ਨਾਲ ਇੱਕ ਹਥਿਆਰਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਜਾਂ ਭਾਰਤ ਦੇ ਲੋਕਾਂ ਨੂੰ ਹਥਿਆਰ ਨਹੀਂ ਚਾਹੀਦੇ, ਉਹਨਾਂ ਨੂੰ, ਵਿਦਿਆਰਥੀਆਂ ਨੂੰ ਕਿਤਾਬ ਚਾਹੀਦੀ ਹੈ। ਕਿਤਾਬ ਦੀ ਥਾਂ ਤੇ ਟੈਂਕ ਆਉਣ, ਇਹ ਸਾਡੇ ਨਵੇਂ VC ਜਿਹੜੇ RSS ਨੇ ਲਾਏ ਹੈ ਉਹਨਾਂ ਦੀ ਧਾਰਨਾ ਹੈ। ਯਾਨੀ ਕੱਲ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਵਿਦਿਆਰਥੀ ਅੰਦੋਲਨ ਚੱਲ ਰਿਹਾ ਉਹਨੂੰ ਕੁਚਲਣ ਵਾਸਤੇ ਜੀ ਇੱਥੇ ਤੁਸੀਂ ਇੱਕ ਮਿਜ਼ਾਈਲ ਲਾ ਦਿਓ। ਕੱਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਵਾਲੀ ਹੈ ਉੱਥੇ ਤੁਸੀਂ ਇੱਕ ਨਵਾਂ ਹਥਿਆਰ ਫਿੱਟ ਕਰ ਦਿਓ। ਪਟਿਆਲੇ ਦੀ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉੱਥੇ ਵੀ ਤੁਸੀਂ ਮਿਜ਼ਾਈਲ ਫਿੱਟ ਕਰ ਦਿਓ। ਜਾਨੀ ਵਿਦਿਆਰਥੀਆਂ ਨੂੰ ਕਿਤਾਬ ਚਾਹੀਦੀ ਹੈ, ਦੇਣੇ ਉੱਥੇ ਮਿਜ਼ਾਈਲ ਤੇ ਟੈਂਕ ਹੈ। ਅੱਛਾ, ਜਿਹੜਾ ਇਹਦਾ ਹਿਸਾਬ ਜਿਹਾ ਲਈਏ ਆਪਾਂ ਇੱਕ ਮਿੰਟ ਲਈ, ਵੀ ਜੇ ਟੈਂਕ ਲਾਉਣੇ ਹੋਣ ਸਾਰੀਆਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਤਾਂ ਅਰਬਾਂ ਰੁਪਏ ਦਾ ਖਰਚਾ ਆ, ਤੇ ਜੇ ਵਿਦਿਆਰਥੀਆਂ ਦੀ ਸਿੱਖਿਆ ਬਿਹਤਰ ਕਰਨੀ ਹੋਵੇ ਤਾਂ ਕੁਝ ਕਰੋੜ ਰੁਪਏ ਲੱਗਦੇ ਆ। ਜਿਹੜੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਨਹੀਂ ਦੇਣੀ, ਉਹਨਾਂ ਨੂੰ ਹਥਿਆਰਾਂ ਦੇ ਪਿੱਛੇ ਅੱਗੇ ਕਰਨਾ ਹੈ। ਸੋ ਇਸ ਕਿਸਮ ਦੀ ਜਿਹੜੀ ਧਾਰਨਾ ਹੈ ਉਹ ਅਸਲ ਦੇ ਵਿੱਚ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਧਾਰਨਾ ਹੈ, ਜਿਹੜੀ ਸ਼ੁਰੂ 'ਚ ਅਸੀਂ ਗੱਲ ਕੀਤੀ ਹੈ RSS ਦੀ ਜਿਹੜੀ ਮੁਲਕ ਨੂੰ ਇੱਕ ਭਾਸ਼ਾ, ਇੱਕ ਸੱਭਿਆਚਾਰ 'ਚ ਤੇ ਇੱਕ ਆਪਣੀ ਆਵਾਜ਼ 'ਚ ਬੰਨਣ ਦੀ ਜਿਹੜੀ ਧਾਰਨਾ ਹੈ, ਉਹਦੀ ਐਕਸਟੈਂਸ਼ਨ ਦੇ ਰੂਪ 'ਚ ਤੁਸੀਂ JNU ਦੇ ਵਿੱਚ ਟੈਂਕ ਲਾਇਆ ਜਾਏ। ਇਹ ਜਿਹੜੀ VC ਦੀ ਨਵੀਂ ਐਲਾਨ ਹੈ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਚਲੋ ਹੁਣ ਪੰਜਾਬ ਦੀ ਗੱਲ ਕਰੀਏ। ਉਂਝ ਤਾਂ ਇਹ ਸਾਰੇ ਮੁਲਕ ਦੀ ਗੱਲ ਹੈ, ਆਪਾਂ ਅਕਸਰ ਪੰਜਾਬ ਅਤੇ ਭਾਰਤ ਦੀ ਕਿਸਾਨੀ ਦੀ ਗੱਲ ਕਰਦੇ ਹਾਂ। ਇਉਂ ਲੱਗਦਾ ਕਿ ਜਿਵੇਂ ਵਾਰ-ਵਾਰ ਇੱਕੋ ਹੀ ਗੱਲ ਕਰ ਰਹੇ ਹਾਂ, ਪਰ ਹਾਲਾਤ ਇੰਨੇ ਮਾੜੇ ਨੇ ਕਿ ਗੱਲ ਕਰਨੀ ਹੀ ਪੈਂਦੀ ਹੈ। ਇਨੀ ਦਿਨੀ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਚ ਅਚਾਨਕ ਤੇਜ਼ੀ ਆ ਗਈ ਹੈ। ਖਾਲੀ 3 ਕਿਸਾਨ ਖੁਦਕੁਸ਼ੀ ਕਰ ਗਏ ਨੇ। ਪਿਛਲੇ ਇੱਕ ਹਫ਼ਤੇ 'ਚ ਪੰਜਾਬ 'ਚ 20 ਕਿਸਾਨਾਂ ਮਜ਼ਦੂਰਾਂ ਨੇ ਜਾਨ ਦੇ ਦਿੱਤੀ ਹੈ। ਕੈਪਟਨ ਅਮਰਿੰਦਰ ਨੇ ਸਰਕਾਰ 'ਚ ਆਉਣ ਤੋਂ ਪਹਿਲਾਂ ਕਿਸਾਨੀ ਦਾ ਸੰਕਟ ਚੁਟਕੀਆਂ 'ਚ ਹੱਲ ਕਰਨ ਦਾ ਦਾਅਵਾ ਕੀਤਾ ਸੀ,
ਪਰ ਹੁਣ ਕੁਝ ਦਿਖਾਈ ਨਹੀਂ ਦੇ ਰਿਹਾ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਤੁਹਾਡੀ ਗੱਲ ਠੀਕ ਹੈ ਕਿ ਬਾਰ-ਬਾਰ ਅਸੀਂ ਪੰਜਾਬ ਦੀ ਕਿਸਾਨੀ ਦੀ ਸੰਕਟ ਬਾਰੇ ਗੱਲ ਕਰਦੇ ਹਾਂ, ਪੰਜਾਬ ਦੇ ਮਜ਼ਦੂਰਾਂ ਬਾਰੇ ਗੱਲ ਕਰਦੇ ਹਾਂ। ਸਾਡੀ ਮਜਬੂਰੀ ਹੈ, ਅਸੀਂ ਕਰੀਏ ਕੀ? ਰੋਜ਼ ਹੀ ਖਬਰਾਂ ਇਦਾਂ ਦੀਆਂ ਆਉਂਦੀਆਂ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਿਛਲੇ ਇੱਕ ਹਫ਼ਤੇ 'ਚ ਪੰਜਾਬ 'ਚ 20 ਕਿਸਾਨ ਖੁਦਕੁਸ਼ੀ ਕਰ ਗਏ। ਛੋਟੀ ਗੱਲ ਹੈ, ਕਿਸਾਨ ਵੀ ਨਾਲ ਮਜ਼ਦੂਰ ਵੀ। ਪੰਜਾਬ ਦਾ ਕਿਸਾਨ ਕਿਉਂ ਖੁਦਕੁਸ਼ੀ ਕਰਦਾ? ਪੰਜਾਬ ਦਾ ਮਜ਼ਦੂਰ ਕਿਉਂ ਖੁਦਕੁਸ਼ੀ ਕਰਦਾ? ਖਾਸ ਤੌਰ 'ਤੇ ਕਿਸਾਨ ਕਿਹੜਾ ਖੁਦਕੁਸ਼ੀ ਕਰ ਰਿਹਾ? ਵੈਸੇ ਜਿਹੜਾ ਬਹੁਤ ਛੋਟਾ ਕਿਸਾਨ ਹੈ, ਬਹੁਤ ਛੋਟਾ ਕਿਸਾਨ ਜਿਹਦੇ ਕੋਲ 2 ਤੋਂ 5 ਏਕੜ ਹੈ। ਅੱਛਾ, ਇਹਦੀ ਖੁਦਕੁਸ਼ੀ ਦੇ ਕਾਰਨ ਅਸੀਂ ਕਈ ਵਾਰੀ ਤਲਾਸ਼ੇ ਆ, ਕਈ ਵਾਰੀ ਗੱਲ ਕੀਤੀ ਹੈ, ਅਸੀਂ ਉਹਨਾਂ ਕਾਰਨਾਂ ਬਾਰੇ ਬਹੁਤ ਵਿਸਥਾਰ 'ਚ ਵੀ ਗੱਲ ਕੀਤੀ ਹੈ। ਪਰ ਮੈਂ ਬਿਲਕੁਲ ਹੀ ਬਰੀਫਲੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ, ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਸੀ ਚੁਟਕੀਆਂ 'ਚ ਅਸੀਂ ਕਿਸਾਨਾਂ ਦਾ ਮਸਲਾ ਹੱਲ ਕਰ ਦੇਣਾ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤਾਂ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਡਰੱਗ ਵੀ 4 ਹਫ਼ਤਿਆਂ 'ਚ ਖਤਮ ਕਰਨ ਦੀ ਗੱਲ ਕੀਤੀ ਸੀ। ਹੋਇਆ ਕੀ ਹੈ? ਹੋਇਆ ਹੈ ਕਿ ਡਰੱਗ ਤਾਂ ਵੱਧ ਗਿਆ, ਸਪਲਾਈ ਲਾਈਨ ਤਾਂ ਜਿਹੜੀ ਆ ਕੱਟੀ ਨਹੀਂ ਗਈ। ਜਿੰਨੀ ਦੇਰ ਸਪਲਾਈ ਲਾਈਨ ਨਹੀਂ ਕੱਟੀ ਜਾਊਗੀ, ਰਾਜਨੀਤਿਕ ਭ੍ਰਿਸ਼ਟਾਚਾਰ ਨਹੀਂ ਖਤਮ ਹੋਏਗਾ, ਇਹ ਸਾਰੀਆਂ ਚੀਜ਼ਾਂ ਕਿੱਦਾਂ ਖਤਮ ਹੋਣਗੀਆਂ? ਏਦਾਂ ਹੀ ਕਿਸਾਨੀ ਬਾਰੇ ਜਿਹੜੇ ਦਾਅਵੇ ਵਾਅਦੇ ਸੀ ਉਹ ਸਾਰੇ ਹਵਾ ਹੋ ਗਏ ਆ। ਮਨਪ੍ਰੀਤ ਬਾਦਲ ਜਿਹੜੇ ਫਾਈਨੈਂਸ ਮਿਨਿਸਟਰ ਬਣਾਏ ਗਏ ਨੇ, ਉਹਨਾਂ ਨਾਲ ਕਈ ਵਾਰ ਕੈਪਟਨ ਨਰਿੰਦਰ ਮੋਦੀ ਨੂੰ ਮਿਲੇ ਆਏ, ਅਰੁਣ ਜੇਟਲੀ ਸਾਹਿਬ ਨੂੰ ਮਿਲੇ ਆਏ। ਅੱਜ ਨਵਾਜ਼ ਨੇ ਕਹਿ ਦਿੱਤਾ ਜੀ ਤੁਸੀਂ ਕਰਜ਼ੇ ਮਾਫ ਕਰ ਦਿਓ, ਪਰ ਸਟੇਟ ਦਾ ਫੈਸਲਾ ਕਰੇ ਵੀ ਪੈਸੇ ਕਿੱਥੋਂ ਦੇਣੇ ਆ। ਅਸੀਂ ਕੱਖ ਨਹੀਂ ਦਿੰਦੇ, ਨਾ ਸੈਂਟਰ ਗਵਰਨਮੈਂਟ ਦੇਵੇ ਨਾ ਕੋਈ ਹੋਰ ਅਦਾਰਾ ਦੇਵੇ। ਹੁਣ ਸਟੇਟ ਦੇ ਕੋਲ ਪਹਿਲੇ ਪੈਸੇ ਹੈ ਨਹੀਂ, ਤੇ ਫਿਰ ਦਾਅਵੇ ਵਾਅਦੇ ਕਿਉਂ ਕੀਤੇ ਸੀ ਬਈ? ਦੂਜੀ ਗੱਲ ਇਹ ਹੈ ਕਿ ਅਸੀਂ ਬਾਰ-ਬਾਰ ਇਹ ਗੱਲ ਉਭਾਰੀ ਹੈ ਵੀ ਸਿਰਫ ਕਰਜ਼ੇ ਮਾਫ ਕਰਨ ਨਾਲ ਪੰਜਾਬ ਦੀ ਕਿਸਾਨੀ ਦਾ ਜਾਂ ਹਿੰਦੁਸਤਾਨ ਦੀ ਕਿਸਾਨੀ ਦਾ ਸੰਕਟ ਖਤਮ ਹੋਣ ਵਾਲਾ ਨਹੀਂ। ਕਿਸਾਨੀ ਨੂੰ ਜਾਂ ਖੇਤੀਬਾੜੀ ਨੂੰ ਲਾਹੇਵੰਦਾ ਧੰਦਾ ਬਣਾਉਣਾ ਪੈਣਾ। ਲਾਹੇਵੰਦਾ ਧੰਦਾ ਇਹ ਇਸ ਕਰਕੇ ਨਹੀਂ ਬਣਾਉਂਦੇ ਕਿਉਂਕਿ ਜਿਹੜੀ ਕਾਰਪੋਰੇਟ ਕੰਪਨੀਆਂ, ਮਲਟੀਨੈਸ਼ਨਲ ਕੰਪਨੀਆਂ, ਉਹਨਾਂ ਨੂੰ ਜ਼ਮੀਨਾਂ ਦੇਣੀਆਂ ਕਿਸਾਨਾਂ ਦੀਆਂ। ਮਸਲਾ ਤਾਂ ਸਾਰਾ ਇਹ ਹੈ। ਹੋਰ ਵੀ ਬਹੁਤ ਸਾਰੇ ਕਾਰਨ ਹੈ ਕਿਸਾਨਾਂ ਦੀ ਖੁਦਕੁਸ਼ੀਆਂ ਦੇ। ਸਾਡੀ ਨਵੀਂ ਗਵਰਨਮੈਂਟ ਜਿਹੜੀ ਆਈ ਹੈ ਕੈਪਟਨ ਅਮਰਿੰਦਰ ਦੀ, ਇਹਨਾਂ ਨੇ ਆ ਕੇ ਕਹਿਤਾ ਜੀ ਜਿਹੜਾ ਕਿਸਾਨ ਖੁਦਕੁਸ਼ੀ ਕਰੇਗਾ ਉਹਦੇ ਟੱਬਰ ਤੋਂ ਅਸੀਂ 2 ਲੱਖ ਦੀ ਥਾਂ ਤੇ 5 ਲੱਖ ਦੇਵਾਂਗੇ। ਜਾਨੀ ਸਧਾਰਨ ਕਿਸਾਨ ਜਿਹੜਾ ਬਹੁਤ ਕਰਜ਼ੇ 'ਚ ਹੈ, ਉਹਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਕਰਾਂ। ਉਹਨੂੰ ਇਹ ਲੱਗਦਾ ਯਾਰ ਮੈਂ ਮਰ ਜਾਵਾਂ, ਮੇਰਾ ਟੱਬਰ ਬਚ ਜਾਵੇ, ਮੇਰੇ ਨਿਆਣੇ ਬਚ ਜਾਣ, ਮੇਰੇ ਮਰਨ ਤੋਂ ਬਾਅਦ 5 ਲੱਖ ਤਾਂ ਮਿਲ ਹੀ ਜਾਊਗਾ। ਜਾਨੀ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦੀ ਥਾਂ ਤੇ ਪ੍ਰੋਬਲਮ ਨੂੰ ਵਧਾ ਦਿੱਤਾ ਗਿਆ। ਕਿਸਾਨ ਨੂੰ ਕਰਜ਼ਾ ਲੈਣਾ ਹੀ ਨਾ ਪਵੇ, ਏਦਾਂ ਦੀ ਸਥਿਤੀ ਪੈਦਾ ਕਰਨ ਦੀ ਥਾਂ ਦੇ ਉੱਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਵੀ ਕਰਜ਼ਾ ਲਓ, ਵਾਪਸ ਨਾ ਮੋੜੋ, ਖੁਦਕੁਸ਼ੀ ਕਰੋ, 5 ਲੱਖ ਰੁਪਈਆ ਤੁਹਾਡੇ ਟੱਬਰ ਨੂੰ ਮਿਲ ਜਾਊਗਾ। ਜੇ ਸਰਕਾਰ ਦੀ ਇਹ ਨੀਤੀ ਆ ਤਾਂ ਪੰਜਾਬ ਦੀ ਕਿਸਾਨੀ ਜਾਂ ਹਿੰਦੁਸਤਾਨ ਦੀ ਕਿਸਾਨੀ ਨਹੀਂ ਬਚ ਸਕੇਗੀ। ਸੋ ਅਲਟੀਮੇਟਲੀ ਮੈਂ ਇਹਦੇ ਤੇ ਬਹੁਤ ਗੱਲਾਂ ਪਹਿਲਾਂ ਵੀ ਕਰ ਚੁੱਕਾ, ਹੋਰ ਨਵੀਆਂ ਗੱਲਾਂ ਵੀ ਆਉਣ ਵਾਲੇ ਸਮੇਂ 'ਚ ਆਪਾਂ ਕਰਾਂਗੇ। ਪਰ ਸਾਡੇ ਕੋਲ ਇੱਕ ਗੀਤ ਹੈ ਮੁਸਾਫਰ ਬੈਂਡ ਦਾ, ਅਮਾਨ ਨਾਂ ਦਾ ਮੁਸਾਫਰ ਬੈਂਡ ਦਾ ਜਿਹੜਾ ਗਾਇਕ ਹੈ, ਉਹਦੀ ਆਵਾਜ਼ 'ਚ ਹੈ, ਜਿਹੜਾ ਕਿਸਾਨੀ ਬਾਰੇ ਵੀ ਗੱਲ ਕਰਦਾ ਹੈ, ਜਿਹੜਾ ਪੰਜਾਬ ਦੇ ਵਿੱਚ ਜਿਹੜਾ ਚਿੱਟਾ ਹੈ, ਜਿਹੜਾ ਡਰੱਗ ਹੈ, ਉਹਦੇ ਬਾਰੇ ਵੀ ਗੱਲ ਕਰਦਾ ਹੈ। ਉਹ ਗੀਤ ਤੁਹਾਨੂੰ ਹੁਣ ਸੁਣਾਉਂਦੇ ਆ ਤੇ ਇਸ ਗੀਤ ਤੋਂ ਬਾਅਦ ਆਪਾਂ ਚੱਲਾਂਗੇ ਦੂਸਰੇ ਸੈਗਮੈਂਟ ਦੇ ਵਿੱਚ। ਸੈਬੀ ਸਿੰਘ ਨੂੰ ਸੁਣਾਂਗੇ ਜਿਹੜਾ ਬੰਗਲੌਰ ਤੋਂ ਸਾਡੇ ਕੋਲ ਸਾਡਾ ਨੌਜਵਾਨ ਗਾਇਕ ਆਇਆ ਦੂਸਰੇ ਸੈਗਮੈਂਟ 'ਚ। ਤੇ ਪਹਿਲਾਂ ਸੁਣੋ ਅਮਾਨ ਯਾਨੀ ਮੁਸਾਫਰ ਬੈਂਡ ਦਾ ਇੱਕ ਗੀਤ, ਕਿਸਾਨੀ ਬਾਰੇ ਵੀ ਹੈ ਤੇ ਉਹ ਪੰਜਾਬ ਦਾ ਜਿਹੜਾ ਡਰੱਗ ਦੀ ਸਮੱਸਿਆ ਉਹਦੇ ਬਾਰੇ ਵੀ ਹੈ। ਸਲਾਮ ਉਹਨਾਂ ਦਰਵਾਜ਼ਿਆਂ ਨੂੰ ਜੋ ਜਿੰਦਰਿਆਂ ਦੀ ਰੁੱਤੇ ਵੀ ਮੁਸਾਫਿਰਾਂ ਲਈ ਖੁੱਲ੍ਹੇ ਰਹੇ। चिट्टा खा गया चिट्टा मच्छर है नरमे नू मुंडिया नू चिट्टा खा गया चिट्टा मच्छर है नरमे
गूंजदे हुण हसना किसान भुल गए सिक्कां च ठहाके गूंजदे हुण हसना किसान भुल गए कोई हल नहीं खुदकुशियां ਇਹ ਪੰਜਾਬੀ ਰੇਡੀਓ USA ਹੈ ਤੇ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਤੁਹਾਡੇ ਵਾਸਤੇ ਸਾਂਝੀ ਸਾਥ ਦਾ ਦੂਸਰਾ ਸੈਗਮੈਂਟ ਲੈ ਕੇ ਹਾਜ਼ਰ ਹਾਂ। ਜਿਵੇਂ ਅਸੀਂ ਸਾਡੇ ਪ੍ਰੋਗਰਾਮ 'ਚ ਪਹਿਲੇ ਦਿਨ ਤੋਂ ਦੱਸਿਆ ਹੋਇਆ ਕਿ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਲਿਟਰੇਚਰ ਜਾਂ ਕਲਚਰ ਜਾਂ ਮਿਊਜ਼ਿਕ ਦੀ ਗੱਲ ਕਰਿਆ ਕਰਾਂਗੇ ਤੇ ਵੱਖ-ਵੱਖ ਇਹਨਾਂ ਫੀਲਡਾਂ 'ਚ ਕੰਮ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਤੁਹਾਨੂੰ ਮਿਲਾਇਆ ਕਰਾਂਗੇ। ਪਿਛਲੇ ਦੋ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਦਰਸ਼ਨ ਬੁੱਟਰ, ਜੈਨਤ ਚੌਹਾਨ ਤੇ ਡਾਕਟਰ ਮੋਹਨਜੀਤ ਤੇ ਡਾਕਟਰ ਸਰਬਜੀਤ ਨੂੰ ਮਿਲਿਆ। ਅੱਜ ਦੇ ਸਾਡੇ ਇਸ ਸੈਗਮੈਂਟ ਦੇ ਵਿੱਚ ਸਾਡੇ ਨਾਲ ਨੇ ਬਿਲਕੁਲ ਨਵੇਂ ਰੰਗ ਦੇ ਲੇਖਕ ਤੇ ਗਾਇਕ। ਖਾਸ ਤੌਰ ਦੇ ਉੱਤੇ ਇੰਡੀਅਨ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਨਵਾਂ ਟ੍ਰੈਂਡ ਜਿਹੜਾ ਆ ਰਿਹਾ ਜਿਹਨੂੰ ਤੁਸੀਂ ਇੰਡੀਪੈਂਡੈਂਟ ਮਿਊਜ਼ਿਕ ਕਹਿੰਦੇ ਹੋ, ਉਹਦੀ ਪ੍ਰਤੀਨਿਧਤਾ ਕਰਨ ਵਾਲੇ ਬੜੇ ਯੰਗ ਪੋਇਟ ਤੇ ਯੰਗ ਮਜੀਸ਼ੀਅਨ ਵੀ ਤੇ ਨਾਲ ਨਾਲ ਯੰਗ ਸਿੰਗਰ ਵੀ।
ਤੇ ਹਾਲੇ ਸਿਰਫ 20-22 ਸਾਲ ਦੀ ਇਹਨਾਂ ਦੀ ਉਮਰ ਹੈ। ਸੈਬੀ ਸਿੰਘ ਇਹਨਾਂ ਦਾ ਨਾਂ ਹੈ ਤੇ ਜੰਮੂ ਕਸ਼ਮੀਰ ਦਾ ਇਹਨਾਂ ਦਾ ਜਨਮ ਹੈ। ਅਨੰਤਨਾਗ ਜ਼ਿਲ੍ਹਾ ਜਿੱਥੇ ਚਿਨਾਰਾਂ ਨੂੰ ਅੱਗ ਲੱਗਦੀ ਰਹੀ ਹੈ, ਹਾਲੇ ਵੀ ਚਿਨਾਰਾਂ ਨੂੰ ਅੱਗ ਲੱਗ ਰਹੀ ਹੈ। ਤੇ 7 ਸਾਲ ਪਹਿਲਾਂ ਇਹਨਾਂ ਦਾ ਪਰਿਵਾਰ ਉੱਠ ਕੇ ਜੰਮੂ ਕਸ਼ਮੀਰ ਚ ਆ ਗਿਆ ਸੀ। ਪਰ ਇਸ ਨੌਜਵਾਨ ਦੇ ਵਿੱਚ ਇੱਕ ਮਿਊਜ਼ਿਕ ਦੀ ਤਾਂਘ ਸੀ, ਜਨੂਨ ਸੀ ਤੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਨਾਂ ਕਮਾਉਣ ਵਾਸਤੇ ਸੈਬੀ ਸਿੰਘ ਬੰਗਲੌਰ ਜਾ ਪਹੁੰਚੇ 1 ਸਾਲ ਪਹਿਲਾਂ। ਤੇ ਉੱਥੇ ਇੰਡੀਪੈਂਡੈਂਟਲੀ ਇਹ ਲਿਖਦੇ ਨੇ, ਗਾਉਂਦੇ ਨੇ, ਪਰਫਾਰਮੈਂਸਿਸ ਦਿੰਦੇ ਨੇ। ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦੀ ਇੱਕ ਪਰਫਾਰਮੈਂਸ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਹੋਈ ਹੈ। ਦਿੱਲੀ 'ਚ ਥੋੜੇ ਦਿਨ ਪਹਿਲਾਂ ਇਹਨਾਂ ਦੀ ਪਰਫਾਰਮੈਂਸ ਸੀ। ਸੈਬੀ ਸਿੰਘ ਬਾਰੇ ਮੈਂ ਇਹਨਾਂ ਦੱਸਣਾ ਚਾਹੁੰਦਾ ਕਿ ਇਹ ਪੰਜਾਬੀ ਨੌਜਵਾਨ ਹੈ, ਸਿੱਖ ਵੇਸ਼ਭੂਸ਼ਾ ਦੇ ਵਿੱਚ ਨੌਜਵਾਨ ਹੈ। ਪਰ ਮਸਲਾ ਇਹ ਹੈ ਕਿਉਂਕਿ ਜੰਮੂ ਕਸ਼ਮੀਰ ਦਾ ਜਨਮ ਹੈ, ਉੱਥੇ ਇਹਨਾਂ ਦੀ ਜਿਹੜੀ ਮਾਧਿਅਮ ਰਿਹਾ ਪੜ੍ਹਾਈ ਦਾ, ਪਹਿਲਾਂ ਪਹਾੜੀ ਡੋਗਰੀ ਰਿਹਾ, ਫਿਰ ਉਰਦੂ ਹਿੰਦੀ ਰਿਹਾ ਜਾਂ ਅੰਗਰੇਜ਼ੀ ਰਿਹਾ। ਪੰਜਾਬੀ ਮਾਧਿਅਮ 'ਚ ਪੜ੍ਹ ਨਹੀਂ ਸਕੇ। ਇਹ ਠੀਕ ਹੈ ਕਿ ਇਹਨਾਂ ਦਾ ਪਰਿਵਾਰ ਪੰਜਾਬੀ ਹੈ, ਪਰ ਕਿਉਂਕਿ ਜਿਸ ਕਿਸਮ ਦਾ ਮਾਹੌਲ ਹੁੰਦਾ ਹੈ, ਜਿਸ ਤਰ੍ਹਾਂ ਦਾ ਸਥਾਨ ਹੁੰਦਾ ਹੈ, ਉਸੇ ਤਰ੍ਹਾਂ ਦੀ ਭਾਸ਼ਾ ਵਰਤੀ ਜਾਂਦੀ ਹੈ ਤੇ ਪਰਿਵਾਰ 'ਚ ਡੋਗਰੀ ਬੋਲਦੇ ਨੇ, ਪਰ ਇਹ ਥੋੜ੍ਹੀ ਬਹੁਤ ਪੰਜਾਬੀ ਬੋਲ ਵੀ ਲੈਂਦੇ ਨੇ। ਪਰ ਗਾਇਕੀ ਦੇ ਵਿੱਚ ਜਾਂ ਮਿਊਜ਼ਿਕ ਦੇ ਵਿੱਚ ਉਰਦੂ, ਹਿੰਦੀ ਤੇ ਅੰਗਰੇਜ਼ੀ ਇਹਨਾਂ ਨੇ ਆਪਣਾ ਕੈਰੀਅਰ ਬਣਾਇਆ ਹੋਇਆ। ਹੁਣ ਤੱਕ ਦੇਸ਼ ਭਰ ਦੇ ਵਿੱਚ ਇਹਨਾਂ ਦੇ 100 ਦੇ ਕਰੀਬ ਜਿਹੜੇ ਪ੍ਰੋਗਰਾਮ ਜਿਹੜੇ ਸ਼ੋਅ ਕਰ ਚੁੱਕੇ ਆ। ਤੇ ਅੱਜ ਸਾਡੇ ਨਾਲ ਨੇ ਸੈਬੀ ਸਿੰਘ ਤੇ ਅਸੀਂ ਇਹਨਾਂ ਦਾ ਸਵਾਗਤ ਵੀ ਕਰਦੇ ਹਾਂ। ਇਹਨਾਂ ਤੋਂ ਅਸੀਂ 3 ਗੀਤ ਸੁਣਾਂਗੇ ਸੈਬੀ ਸਿੰਘ ਹੋਰਾਂ ਤੋਂ, ਇੱਕ ਹਿੰਦੀ 'ਚ, ਇੱਕ ਉਰਦੂ 'ਚ ਤੇ ਇੱਕ ਅੰਗਰੇਜ਼ੀ 'ਚ। ਸੋ ਦੇਖਦੇ ਹਾਂ ਸਾਡੀ ਨੌਜਵਾਨ ਜਿਹੜੀ ਹਿੰਦੁਸਤਾਨ ਦੀ ਜਿਹੜੀ ਮਿਊਜ਼ਿਕ ਇੰਡਸਟਰੀ ਹੈ ਉਹਦੇ 'ਚ ਇਸ ਤਰ੍ਹਾਂ ਦਾ ਬਦਲਵਾਂ ਮਿਊਜ਼ਿਕ ਜਾਂ ਬਦਲਵਾਂ ਸੰਗੀਤ ਦੇਣ ਵਾਲੇ ਜਿਹੜੇ ਸਾਡੇ ਨੌਜਵਾਨ ਹੈ ਉਹ ਕਿੱਥੇ ਤੱਕ ਭਾਰਤੀ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ ਜਾ ਸਕਦੇ ਆ। ਅੱਜ ਜਦੋਂ ਸ਼ੋਰ ਦਾ ਮਾਹੌਲ ਹੈ, ਬਹੁਤ ਜ਼ਿਆਦਾ ਰੌਲਾ ਆ, ਸਾਜ਼ਾਂ ਦਾ ਰੌਲਾ ਜ਼ਿਆਦਾ ਹੈ, ਸ਼ਬਦ ਜਿਹੜੇ ਆ ਉਹ ਕਿਤੇ ਪਿੱਛੇ ਛੁੱਟ ਜਾਂਦੇ ਆ, ਪਰ ਨਵਾਂ ਅੰਦਾਜ਼, ਨਵਾਂ ਮਿਊਜ਼ਿਕ, ਨਵੀਂ ਆਵਾਜ਼ ਸੈਬੀ ਸਿੰਘ ਅੱਜ ਸਾਡੇ ਨਾਲ ਨੇ। ਤੁਸੀਂ ਇਹਨਾਂ ਨੂੰ ਪਸੰਦ ਕਰੋਗੇ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਬਾਅਦ 'ਚ ਤੁਸੀਂ ਦੱਸੋਗੇ। ਹੁਣ ਸੁਣੋ ਸੈਬੀ ਸਿੰਘ ਨੂੰ। ਇਸ ਗਾਣੇ ਦਾ ਨਾਮ ਹੈਗਾ यहाँ कमी है गैरों की। बात क्यों ना बयां हो, सामने जब खुदा हो, दिल की ही तो कमी है, चुप ये जुबान क्यों ना हो, यहाँ कमी है गैरों की, यहाँ कमी गैरों की, छू लो मुझे तुम जुबां से, दिल के अंधेरों से, दुआ से, फिक्र भरी क्यों फिजा में, छू लो मुझे बेफिक्री से, यहाँ कमी है गैरों की, यहाँ
quiero ir. खुदा है हम बेमकसद है हम बेहया है सामने तुम हो या कोई खुदा है हया है चुप ये जुबां क्यों ना हो सामने जब खुदा हो यहाँ कमी है गैरों की यहाँ ਸੈਵੀ ਸਿੰਘ ਤੋਂ ਤੁਸੀਂ ਇੱਕ ਹਿੰਦੀ ਦਾ ਨਗਮਾ ਸੁਣਿਆ ਉਹਨਾਂ ਦੇ ਆਪਣੇ ਅੰਦਾਜ਼ ਦੇ ਵਿੱਚ ਤੇ ਹੁਣ ਉਹ ਅੰਗਰੇਜ਼ੀ ਦਾ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਸਾਹਮਣੇ ਇੱਕ ਆਪਣਾ ਸੌਂਗ ਤੁਹਾਡੇ ਨਾਲ ਸਾਂਝਾ ਕਰਨ ਅੰਗਰੇਜ਼ੀ ਦੇ ਵਿੱਚ ਕਿਵੇਂ ਉਹ ਗਾਉਂਦੇ ਨੇ ਜਾਂ ਅੰਗਰੇਜ਼ੀ ਦੇ ਲਫ਼ਜ਼ ਉਹਨਾਂ ਦੇ ਕਿਹੜੇ ਨੇ ਉਹ ਤੁਸੀਂ ਹੁਣ ਅੰਗਰੇਜ਼ੀ 'ਚ ਦੇਖੋਗੇ ਅੰਗਰੇਜ਼ੀ ਤੋਂ ਬਾਅਦ ਅਸੀਂ ਉਹਨਾਂ ਤੋਂ ਉਰਦੂ ਦਾ ਇੱਕ ਨਗਮਾ ਵੀ ਸੁਣਾਂਗੇ Step away, you're blocking my views, the view of my life. How it seems to me, how it's mesmerizing. I shall be free when I take a look on my deeds and my needs. Oh, I shall be free. Let me be the person I should be. Now you're the one that you would feel so happy to see.
yourself all your agony. Oh, I'm not one of you. I'll never be. ਹਿੰਦੀ ਅੰਗਰੇਜ਼ੀ ਤੋਂ ਬਾਅਦ ਹੁਣ ਤੁਸੀਂ ਉਰਦੂ 'ਚ ਉਹਨਾਂ ਦੀ ਨਗਮਾਕਾਰੀ ਵੀ ਦੇਖੋਗੇ ਸਹਿਬੀ ਸਿੰਘ ਹੋਰਾਂ ਦੀ, ਤੇ ਉਹਨਾਂ ਦੀ ਆਵਾਜ਼ ਵੀ ਦੇਖੋਗੇ। ਦੇਖਦੇ ਹਾਂ ਉਹ ਕਿਵੇਂ ਉਰਦੂ ਦੇ ਵਿੱਚ ਤੁਹਾਡੇ ਨਾਲ ਮੁਖਾਤਬ ਹੁੰਦੇ ਨੇ ਸਹਿਬੀ ਸਿੰਘ। ये तेरे मेरे जो बीच की दीवार, सुन तो लूं मैं शौक से तेरी हर बार। देखना सोचना फिर करना प्यार, जिंदगी है कम पर कम ना हो जज्बात। जहाँ रहे रहे पर मेरे साथ, खामखा हुआ हूँ मैं इतना बेकरार। नींद है ना है मुझे मुझे है प्यार आखिर तुमसे मिलने की। ढूंढूं कहाँ सोया हुआ हूँ मैं तो जाने कहाँ, जाना कहाँ ना जाने राही मेरी तू है कहाँ। ओ मेरी जान, ओ मेरी जान, तुम कहो और मैं सुनूं ऐसा हो। अल्फाज़ों का ना मतलब हो ना हो कोई मुकाम। शाम की हवा से हो तो मेरे यार, एक बार तो मिल जाओ है इंतजार। ढूंढूं कहाँ सोया हुआ हूँ मैं तो जाने कहाँ, जाना कहाँ ना जाने राही मेरी तू है कहाँ। ओ
बीच की दीवार। ਪਿਆਰੇ ਸਰੋਤੋ, ਤੁਸੀਂ ਸੁਣ ਰਹੇ ਸੀ ਯੰਗ ਬॉयਜ਼ ਸੈਬੀ ਸਿੰਘ ਹੋਰਾਂ ਨੂੰ। ਸੈਬੀ ਸਿੰਘ ਹੋਰਾਂ ਨੂੰ ਤੁਸੀਂ ਸੁਣਿਆ, ਨਵਾਂ ਅੰਦਾਜ਼, ਨਵੀਂ ਲਫ਼ਜ਼ਕਾਰੀ ਉਹਦੇ ਤੁਸੀਂ ਸੁਣੀ ਹੈ। YouTube ਤੇ ਵੀ ਤੁਸੀਂ ਸੈਬੀ ਸਿੰਘ ਹੋਰਾਂ ਨੂੰ ਕਦੇ ਵੀ ਦੇਖ ਸਕਦੇ ਹੋ, ਮਿਲ ਸਕਦੇ ਹੋ। ਬਹੁਤ ਸਾਰੇ ਇਹਨਾਂ ਦੇ ਗੀਤ ਜਿਹੜੇ ਆ YouTube ਦੇ ਉੱਤੇ ਵੀ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਦੇਖਦੇ ਨੇ। ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ dasabisingh@gmail.com ਤੇ ਵੀ ਇਹਨਾਂ ਨੂੰ ਮਿਲ ਸਕਦੇ ਹੋ। dasabisingh@gmail.com ਯਾਨੀ THESABYSINGH@gmail.com। ਜੇ ਕਦੇ ਤੁਹਾਡਾ ਮਨ ਕਰੇ ਸੈਬੀ ਸਿੰਘ ਨਾਲ ਗੱਲ ਕਰਨ ਵਾਸਤੇ ਤਾਂ ਤੁਸੀਂ ਇਹਨਾਂ ਦਾ ਮੋਬਾਈਲ ਨੰਬਰ ਵੀ ਨੋਟ ਕਰ ਲਓ, 9469397349 ਯਾਨੀ 9469397349। ਸੋ ਇਸ ਸੈਗਮੈਂਟ ਦੇ ਵਿੱਚ ਸਾਂਝੀ ਸੱਥ ਦੇ ਦੂਸਰੇ ਸੈਗਮੈਂਟ ਦੇ ਵਿੱਚ ਸੈਬੀ ਸਿੰਘ ਦੇ ਨਾਲ ਨਾਲ ਮੈਨੂੰ ਸੁਸ਼ੀਲ ਦੋਸਾਂਝ ਨੂੰ ਵੀ ਦਿਓ ਆਗਿਆ। ਅਗਲੇ ਹਫਤੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਫਿਰ ਆਪਣੀ ਮੁਲਾਕਾਤ ਹੋਏਗੀ ਸਾਂਝੀ ਸੱਥ ਦੇ ਦੂਸਰੇ ਸੈਗਮੈਂਟ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।